अस्सलाम वालेकुम जी। मेरा पिंड मेरा पंजाब चैनल ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਵੰਡ 1947 ਤੋਂ ਪਹਿਲਾਂ ਦੀ ਸਿੱਖਾਂ ਮੁਸਲਮਾਨਾਂ ਹਿੰਦੂਆਂ ਸਿੱਖਾਂ ਦੀ ਸਾਰਿਆਂ ਦੀ ਇੱਕ ਸਾਂਝ ਤੁਹਾਨੂੰ ਵਿਖਾਉਣ ਲੱਗਾ ਵਾਂ। ਇੱਕ ਐਸੀ ਚੀਜ਼ ਜਿਹੜੀ ਕਮ ਸੇ ਕਮ 200 ਸਾਲ ਪੁਰਾਣੀ ਹੈ। ਅਸੀਂ ਆਪਣੇ ਦਾਦਿਆਂ ਕੋਲੋਂ ਆਪਣੀ ਦਾਦੀਆਂ ਕੋਲੋਂ ਸੁਣਦੇ ਹੁੰਦੇ ਸੀ ਕਿ ਸਾਡਾ ਇੰਜ ਦਾ ਖੂਹ ਹੁੰਦਾ ਸੀ, ਟਿੰਨਾਂ ਵਾਲਾ ਇੰਜ ਖੂਹ ਵਗਦੇ, ਇੰਜ ਅਸੀਂ ਪਾਣੀ ਪੀਂਦੇ ਹਾਂ, ਫਲਾਂ ਠੀਕ ਇੰਜ ਸਾਨੂੰ ਗੱਲਾਂ ਸੁਣਾਉਂਦੇ ਨੇ। ਅੱਜ ਤੁਹਾਨੂੰ ਉਹ ਸਾਰੀ ਚੀਜ਼ਾਂ ਓਰੀਜਨਲ ਤੁਹਾਨੂੰ ਵਿਖਾਉਣ ਲੱਗਾ। ਇਹ ਦੇਖੋ ਜੀ, ਇਹ ਖੂਹ ਹੈ ਸਾਹਮਣੇ, ਪਿੰਡ ਜਾਤਰੀ ਸਿੱਖਾਂ ਵਾਲੀ, ਉਹਦੇ ਲਾਗੇ ਚੁਪਸ਼ਾ ਦਰਬਾਰ ਹੈ। ਵੰਡ 47 ਤੋਂ ਪਹਿਲਾਂ ਦਾ ਖੂਹ ਹੈ, ਤਕਰੀਬਨ 200 ਸਾਲ ਪੁਰਾਣਾ ਹੈ। ਇਸ ਖੂਹ ਤੋਂ ਸਿੱਖ ਹਿੰਦੂ ਮੁਸਲਮਾਨ ਸਾਰੇ ਪਾਣੀ ਪੀਂਦੇ ਹਨ, ਕਿਉਂਕਿ ਇੱਥੇ ਲਾਗੇ ਦਰਬਾਰ ਹੈ, ਦਰਬਾਰ 'ਤੇ ਆਉਂਦੇ ਸਨ ਅਤੇ ਇੱਥੋਂ ਸਾਰਾ ਪਾਣੀ ਕੱਢਦੇ ਹਾਂ। ਅੱਗੇ ਢੱਗਾ 'ਚੋਂ ਪਤਾ ਹੁੰਦਾ ਸੀ, ਹੁਣ ਮਾਲ 'ਤੇ ਟੁੱਟੀ ਹੋਈ ਹੈ, ਮਾਲ ਹੈ ਇੱਥੇ, ਮਾਲ ਚੱਲਦੀ ਸੀ। ਦੇਖੋ ਇਹ ਮਾਲ ਟੁੱਟੀ ਹੁਣ, ਅਤੇ ਜਦੋਂ ਜੋੜਨਗੇ ਵੀ ਤੁਹਾਨੂੰ ਵਿਖਾਵਾਂਗੇ ਫਿਰ। ਅਤੇ ਲੇਕਿਨ ਪਾਣੀ ਇਹਦੇ ਵਿੱਚ ਮੌਜੂਦ ਹੈ। ਇਹ ਸਾਹਮਣੇ ਲੱਗੀ ਹੋਈ ਛੋਟੀ ਚਰਖੜੀ ਲੱਗੀ ਹੈ ਸਾਹਮਣੇ, ਇਹਦੇ 'ਤੇ ਉਹ ਵਡੋਲ ਜਿਹੜਾ ਥੱਲੇ ਸੁੱਟਦੇ ਨੂੰ ਭਰ ਕੇ ਉਹਦੇ ਨਾਲ ਨਿਕਲ ਸਕਦਾ, ਲੇਕਿਨ ਆਹ ਮਾਲ ਟੁੱਟੀ ਹੈ ਵੀ ਤੁਹਾਨੂੰ ਬਹੁਤ ਜਲਦ ਜਿਹੜਾ ਹੈ ਵਿਖਾਵਾਂਗੇ। ਚੱਲਦਾ ਆ ਖੂਹ, ਬਲਕਿ ਅੱਗੇ ਢੱਗਾ 'ਚ ਪਿਆ ਤੁਹਾਨੂੰ ਵਿਖਾਵਾਂਗੇ। ਅਤੇ ਇਹ ਦੇਖੋ ਜੀ, ਜੇ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਜਾਬੀ ਬੋਲੀ ਸੰਭਾਲੀ ਹੈ, ਅਤੇ ਸਾਡੇ ਜਿਹੜੇ ਲਹਿੰਦੇ ਪੰਜਾਬ ਵਾਲਿਆਂ ਨੇ ਅਸਾਂ ਕੁਛ ਨਾ ਕੁਛ ਜਿਹੜਾ ਹੈ ਉਹ 47 ਤੋਂ ਪਹਿਲਾਂ ਦਾ ਕਲਚਰ ਵੀ ਸੰਭਾਲ ਕੇ ਰੱਖਿਆ ਹੋਇਆ। ਜ਼ਿਲ੍ਹਾ ਸ਼ਿਓਪੁਰਾ ਅਤੇ ਪਿੰਡ ਹੈਗਾ ਹੈ ਜਾਤਰੀ ਕੋਨ। ਸਿੱਖਾਂ ਵਾਲੀ ਜਾਤਰੀ ਮੈਨੂੰ ਗਾਲੀ ਦਾ, ਇੱਕ ਮੁਸਲਮਾਨਾਂ ਜਾਤਰੀਆਂ, ਦੋ ਜਾਤਰੀਆਂ ਸਨ। ਅਤੇ ਇਹਦੇ ਨਾਲ ਹੀ ਤਕਰੀਬਨ ਥੋੜ੍ਹਾ ਜਿਹਾ ਅੱਗੇ ਸੱਚਾ ਸੌਦਾ, ਚੂੜਖਾਨਾ ਸੱਚਾ ਸੌਦਾ। ਇਹ ਦੇਖੋ ਜੀ, ਇੰਜ ਦੇ ਖੂਹ ਹੁੰਦੇ ਸਨ। ਜਿਨ੍ਹਾਂ ਨਹੀਂ ਵੇਖਿਆ ਅਤੇ ਜਿਹੜੇ ਹਜੇ ਕੋਈ ਜ਼ਿੰਦਾ ਨੇ 47 ਤੋਂ ਪਹਿਲਾਂ, ਜਿਹਨਾਂ ਖੁਦ ਵੇਖੇ ਨੇ, ਉਹਨਾਂ ਨੂੰ ਵੇਖ ਲਓ ਜੀ। ਇਹ ਖੂਹ ਸੀ ਜਿਹੜਾ ਤੁਸੀਂ ਬੰਨ੍ਹਦੇ ਹੋ, ਜਿਵੇਂ ਤੁਹਾਡੇ ਹੁੰਦੇ ਸਨ। ਇਹਦੇ ਅੱਗੇ ਆਹ ਚਰਖੜੀ ਜਿਹੜੀ ਉੱਤੇ ਲੱਗੀ ਹੋਈ ਆ, ਕੀ ਇਹਨੂੰ ਕਹਿੰਦੇ ਨੇ, ਲੱਕੜ ਜੀ, ਇਹਦੇ ਨਾਲ ਇਹਦੇ ਢੱਗਾ 'ਚ ਪਾਉਂਦਾ ਸੀ, ਅਤੇ ਢੱਗਾ ਜਿਹੜਾ ਗੋਲ ਚੱਲਦਾ ਸੀ, ਅਤੇ ਇੱਥੋਂ ਫਿਰ ਮਾਲਾਂ ਨਾਲ ਟਿੰਡਾਂ ਹੁੰਦੀਆਂ, ਕਈ ਮਿੱਟੀ ਦੀਆਂ ਹੁੰਦੀਆਂ ਹਾਂ, ਕਈ ਲੋਹੇ ਦੀਆਂ, ਲੇਕਿਨ ਇਹਦੇ ਉੱਤੇ ਲੋਹੇ ਦੀ ਲੱਗੀ ਹੋਈ। ਅਤੇ ਫਿਰ ਇਹ ਘੁੰਮਦੀਆਂ ਅਤੇ ਪਾਣੀ ਦੇ ਵਿੱਚ ਪਾਟ 'ਚ ਡਿੱਗਦਾ, ਅਤੇ ਇੱਥੋਂ ਪਾਣੀ ਜਿਹੜਾ ਅੱਗੇ ਜਾਂਦਾ ਸੀ। ਹਾਂਜੀ, ਇਹ ਉਹ ਖੂਹ ਜੇ ਵੰਡ 47 ਤੋਂ ਪਹਿਲਾਂ ਦਾ। ਕੈਸੇ ਉਹ ਵੇਲੇ ਹੋਣਗੇ ਜਦੋਂ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹ ਇੰਝ ਖੂਹ ਚਲਾਉਂਦੇ ਹੋਣਗੇ। ਕਿੱਡੇ ਉਹ ਵਕਤ ਹੋਣੇ, ਕਿੰਨੇ ਸਿੱਧੇ ਸਾਦੇ ਅਤੇ ਕਿੰਨੇ ਮਜ਼ੇਦਾਰ ਕਲਚਰ ਸੀ ਉਦੋਂ ਦਾ। ਇੰਝ ਚੱਲਦਾ ਸੀ, ਮਾਲ ਚੱਲਦੇ ਅਤੇ ਪਾਣੀ ਆਉਂਦਾ ਸੀ। ਹਾਂਜੀ, ਅਤੇ ਹਜੇ ਵੀ ਇਹ ਚਾਲੂ ਹੈ, ਲੇਕਿਨ ਉਹ ਪਾਣੀ ਵਿੱਚ ਮੌਜੂਦ ਹੈ, ਖੂਹ 'ਤੇ ਨਿਕਲਦਾ ਪਾਣੀ। ਅਤੇ ਇੰਝ ਉਹ ਪਾਣੀ ਕੱਢਦੇ ਹਨ, ਪੈਲੀਆਂ ਲਾਉਂਦੇ ਹਨ। ਹੁਣ ਤਾਂ ਅਸੀਂ ਫੀਟਰ ਲਾ ਲਏ ਅਤੇ ਮੋਟਰਾਂ ਆ ਗਈਆਂ, ਜਦੀਦ ਤੋਂ ਜਦੀਦ ਆ ਗਿਆ। ਹੁਣ ਤਾਂ ਅਸੀਂ 2-3 ਪੈਲੀਆਂ ਭਰ ਲੈਂਦੇ ਹਾਂ, ਅਤੇ ਉਦੋਂ ਦਿਲ ਕਰੇ ਤਾਂ 10-15 ਮਰਲੇ ਜਾਂ ਕਨਾਲ 2 ਕਨਾਲਾਂ, ਬੜੀ ਗੱਲ ਵਿਗਾ ਭਰ ਜਾਂਦੇ ਹੋਣਗੇ। ਸੁਬਾਹ ਤੋਂ ਖੂਹ ਚੱਲਦੇ ਆ, ਅਤੇ ਇਹਨਾਂ ਨੇ ਗੁਜ਼ਾਰਾ ਕਰਦੇ ਸਨ। ਕਿਆ ਬਾਤ ਹੈ ਜੀ, ਆਇਆ ਪੂਰਾ ਆਨੰਦ। ਇੰਝ ਦੇ ਖੂਹ ਹੁੰਦੇ ਸਨ। ਆਉਣ ਵਾਲੀ ਨਸਲ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ, ਅਤੇ ਮੈਨੂੰ ਨਹੀਂ ਲੱਗਦਾ ਕਿ ਚੜ੍ਹਦੇ ਪੰਜਾਬ ਇੰਡੀਆ ਵਿੱਚ ਕੋਈ ਦਾ ਖੂਹ ਪੁਰਾਣਾ ਹੋਵੇਗਾ। ਹੁਣ ਤੱਕ ਹੁੰਦੇ ਸਨ, ਲੇਕਿਨ ਹੁਣ ਨਹੀਂ ਹੋਵੇਗਾ। ਲੇਕਿਨ ਸਾਨੂੰ ਕਿਤੇ ਨਾ ਕਿਤੇ ਇੱਧਰ ਹਜੇ ਵੀ ਪੰਜਾਬ ਦੇ ਵਿੱਚ ਜਿਹੜਾ ਖੂਹ ਚੱਲਦਾ ਹੋਇਆ ਮਿਲ ਜਾਂਦਾ, ਜਿਹੜਾ ਹਜੇ ਪੰਜਾਬੀਆਂ ਨੇ, ਪਾਕਿਸਤਾਨੀਆਂ ਸੰਭਾਲ ਕੇ ਰੱਖਿਆ ਆਪਣਾ ਵੱਡਿਆਂ ਦਾ ਵਰਸਾ। ਇਹ ਨਹੀਂ ਕਿ ਪਾਣੀ ਇਹਨਾਂ ਕੋਲ ਹੋਰ ਨਹੀਂ, ਮੋਟਰਾਂ ਨਹੀਂ ਲਾ ਸਕਦੇ, ਮੋਟਰਾਂ ਵੀ ਲੱਗੀਆਂ, ਲੇਕਿਨ ਵਰਸਾ ਆਪਣਾ ਸੰਭਾਲਿਆ ਕਿ ਸਾਡੇ ਵੱਡਿਆਂ ਦੀ ਨਿਸ਼ਾਨੀ ਸੀ। ਇੰਝ ਉਹ ਕਦੀ ਚਲਾਉਂਦੇ ਹੁੰਦੇ ਸੀ ਵੀ ਇੰਝ ਆਪਣਾ ਪੈਲੀਆਂ ਨੂੰ ਪਾਣੀ ਲਾਉਂਦੇ ਸਨ। ਵੇਖੋ ਸਾਹਮਣੇ ਮੋਟਰ ਵੀ ਹੈ, ਉਹ ਨਜ਼ਰ ਆ ਰਹੀ। ਅਤੇ ਲੇਕਿਨ ਆਪਣਾ ਵਰਸਾ ਜਿਹੜਾ ਸੰਭਾਲਿਆ ਹੋਇਆ। ਬੜੇ ਘਰ ਜਿਹੜੇ ਨੇ ਚੀਜ਼ਾਂ ਐਵੇਂ ਦੀਆਂ ਮਿਲਦੀਆਂ ਨੇ ਪਾਕਿਸਤਾਨ ਦੇ ਵਿੱਚ। ਅਤੇ ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਅੱਛੀ ਲੱਗੀ ਹੋਗੀ। ਅਗਰ ਮਜ਼ੀਦ ਐਵੇਂ ਦੀ ਤੁਸੀਂ ਵੀਡੀਓ ਵੇਖਣੀ ਹੈ, ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਪੁਰਾਣੇ ਖੂਹ 1947 ਤੋਂ ਪਹਿਲਾਂ ਵਾਲੇ, ਅਤੇ ਕੋਈ ਘਰ 47 ਤੋਂ ਪਹਿਲਾਂ ਵਾਲੇ, ਮੰਦਰ, ਗੁਰਦੁਆਰਾ, ਕੋਈ ਹਿਸਟੋਰੀਕਲ ਪਲੇਸ ਜਿਹੜੀ 47 ਤੋਂ ਪਹਿਲਾਂ ਦੀ, ਉਹ ਸਾਨੂੰ ਜਿਹੜੀ ਵਿਖਾਈ ਜੇ, ਅਸੀਂ ਤੁਹਾਨੂੰ ਵਿਖਾਈਏ, ਅਤੇ ਕਮੈਂਟਾਂ ਵਿੱਚ ਲਾਜ਼ਮਨ ਦੱਸਿਆ ਕਰੋ, ਅਤੇ ਅਸੀਂ ਮਜ਼ੀਦ ਤੁਹਾਨੂੰ ਜਿਹੜੀਆਂ ਐਵੇਂ ਚੀਜ਼ਾਂ ਵਿਖਾਉਂਦੇ ਰਹਾਂਗੇ। ਜਿਹਦੇ ਨਾਲ ਤੁਹਾਨੂੰ ਆਪਣੇ ਵੱਡਿਆਂ ਦੀ ਜਿਹੜੀ ਯਾਦ ਉਹ ਜੁੜੀ ਰਹੇਗੀ। ਤੁਹਾਨੂੰ ਪਤਾ ਰਹੇ ਕਿ ਸਾਡੇ ਵੱਡੇ ਕਿਵੇਂ ਵੱਸਦੇ ਸਨ। ਆ ਦੇਖੋ ਨਾ ਜੀ, ਆਲੇ ਦੁਆਲੇ ਜਵਾਰ ਲੱਗੀ ਹੋਈ ਹੈ, ਦਰਖਤ ਹਰੇ ਭਰੇ, ਅਤੇ ਇਹ ਪਤਾ ਨਹੀਂ ਕਿਹੜੀ ਸ਼ਾਇਦ ਕੋਈ ਸਬਜ਼ੀ ਹੈ ਪੈਲੀ ਦੇ ਵਿੱਚ ਲੱਗੀ ਹੋਈ। ਮੂੰਜੀਆਂ ਲੱਗੀਆਂ ਨੇ ਆਲੇ ਦੁਆਲੇ ਦੂਰ ਦੂਰ, ਆਹ ਸਾਹਮਣੇ ਮੂੰਜੀਆਂ ਨੇ।
ਤੇ ਅਗਰ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ। ਅਸੀਂ ਤੁਹਾਨੂੰ ਮਜ਼ੀਦ ਹਿਸਟੋਰੀਕਲ ਪਲੇਸ ਜਿਹੜੇ ਵਿਖਾਵਾਂਗੇ ਔਰ ਵਿਖਾਉਂਦੇ ਵੀ ਰਹੀਦਾ। ਜਿਵੇਂ ਤੁਹਾਨੂੰ ਪਤਾ ਹੈ ਅਸੀਂ ਪਾਰਟੀਆਂ ਸਟੋਰੀਆਂ ਵੀ ਕਰੀ ਦੀਆਂ ਨੇ, ਜਿਹੜੀ ਵੰਡ 47 ਤੋਂ ਪਹਿਲਾਂ ਜਦੋਂ ਵੰਡ 47 ਤੋਂ ਪਹਿਲਾਂ ਕਿਵੇਂ ਰਹਿੰਦੇ ਸਨ, ਸਿੱਖ ਮੁਸਲਮਾਨ ਹਿੰਦੂ ਸਾਰੇ ਇਕੱਠੇ ਕਿਵੇਂ ਵੱਸਦੇ ਸਨ, ਫਿਰ ਉਹ ਕਿਵੇਂ ਇੱਧਰੋਂ ਗਏ ਤੇ ਉੱਧਰੋਂ ਕਿਧਰੋਂ ਮੁਸਲਮਾਨ ਕਿਵੇਂ ਆਏ, ਔਰ ਜਿਨ੍ਹਾਂ ਦੇ ਇੰਟਰਵਿਊ ਕਰੀ ਦੇ ਨੇ ਉਹ ਆਈ ਵਿਟਨੈਸ ਨੇ, ਜਿਹਨਾਂ ਆਪਣੀ ਅੱਖਾਂ ਨਾਲ ਸਾਰਾ ਕੁਝ ਵੇਖਿਆ, ਜਿਹੜੇ ਚਸ਼ਮਦੀਦ ਗਵਾਹ ਨੇ ਉਹਨਾਂ ਦੇ ਇੰਟਰਵਿਊ ਵੀ ਕਰੀਦੇ ਨੇ। 47 ਵਾਲੀਆਂ ਜਿਹੜੀਆਂ ਬਿਲਡਿੰਗਾਂ ਵੀ ਤੁਹਾਨੂੰ ਵਿਖਾਈ ਦੀਆਂ, ਬਲੌਗ ਕਰੀਦੇ ਨੇ। 47 ਤੋਂ ਪਹਿਲਾਂ ਜੁੜੀਆਂ ਹੋਈਆਂ ਜਿਹੜੀਆਂ 47 ਤੋਂ ਪਹਿਲਾਂ ਦੀ ਚੀਜ਼ਾਂ ਨੇ, ਉਹਦੇ ਵਿੱਚ ਪੁਰਾਣੇ ਖੂਹ ਆ ਗਏ, ਗੁਰਦੁਆਰੇ ਮੰਦਿਰ, ਜਿਹੜੇ ਜੋ ਵੀ 47 ਤੋਂ ਪਹਿਲਾਂ ਉਹ ਵੀ ਤੁਹਾਨੂੰ ਵਿਖਾਉਂਦੇ ਰਹੀਦਾ। ਫਿਰ ਜਿਹੜੇ ਚੜ੍ਹਦੇ ਪੰਜਾਬੋਂ ਦੀਆਂ ਪੂਰੀ ਦੁਨੀਆ ਤੋਂ ਜਿੱਥੋਂ ਸਿੱਖ ਯਾਤਰੀ ਆਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰੀ ਦੀ, ਉਹਨਾਂ ਪੁੱਛੀਦਾ ਕਿ ਕਿਵੇਂ ਇੱਧਰ ਆਏ, ਕਿਵੇਂ ਉਹਨਾਂ ਫਿਰ ਆਣ ਕੇ ਉਹਨਾਂ ਬਿਹੇਵ ਕਿਵੇਂ ਦਾ ਕੀਤਾ ਗਿਆ, ਉਹਨੂੰ ਕਿਵੇਂ ਦੀ ਚੀਜ਼ਾਂ ਜਿਹੜੀਆਂ ਲੱਗੀਆਂ ਉਹ ਵੀ ਇਹ ਕਰਦੇ ਰਹੀਦਾ, ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਦਾ। ਅਤੇ ਉਮੀਦ ਤੁਹਾਨੂੰ ਜਿਹੜੀ ਸਾਡੀਆਂ ਚੀਜ਼ਾਂ ਜਿਹੜੀਆਂ ਪਸੰਦ ਆ ਰਹੀਆਂ ਤਾਂ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ। ਜਾਂ ਮੇਰੇ ਨਾਲ ਹਰਮਨ ਪਿਆਰਾ ਤੁਹਾਡਾ ਵੀਰ ਥੱਕ ਕੇ ਤਾਂ ਬੈਠਾ ਜੇ, ਥੱਕ ਗਿਆ ਹਾਂ, ਪੱਕ ਗਿਆ ਹਾਂ, ਪੰਜਾਬੀ ਹੋਣ ਤਾਂ ਥੱਕ ਜਾਣ। ਅਤੇ ਚਲੋ ਜੀ ਅੱਜ ਦਾ ਜਿਹੜਾ ਵਲੋਗ ਇੱਥੇ ਐਂਡ ਕਰ ਦਿੰਦੇ ਹਾਂ। ਅਤੇ ਰਾਏ ਕਮੈਂਟ ਵਿੱਚ ਲਾਜ਼ਮ ਆਪਣੀ ਦੇ ਦਿਆ ਕਰੋ, ਸਾਨੂੰ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲ ਜਾਂਦੀ ਹੈ, ਥੋੜ੍ਹਾ ਐਕਟਿਵ ਹੋ ਜਾਂਦਾ, ਪੈਟਰੋਲ ਭਰਿਆ ਜਾਂਦਾ। ਅਤੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਵੈਸੇ ਹੀ ਪਿਆਰ ਬਹੁਤ ਜ਼ਿਆਦਾ ਦਿੰਦੇ ਹੋ। ਅਤੇ ਸਾਕਬ ਪੰਜਾਬੀ ਜਿਹੜਾ ਹਰਮਨ ਵੀਰ ਜਿਹੜਾ ਹਰਮਨ ਪਿਆਰਾ, ਅਤੇ ਇਹਦਾ ਜਿਹੜਾ ਚੈਨਲ ਰਹਿਤਲ TV ਉਹਦੇ 'ਤੇ ਲਾਜ਼ਮਨ ਸਪੋਰਟ ਕਰਿਆ ਕਰੋ ਯਾਰ, ਬਹੁਤ ਜ਼ਿਆਦਾ ਤੁਹਾਨੂੰ ਕਹੀਦਾ ਕਿ ਵੇਖੋ ਤੁਹਾਡੇ ਵਾਸਤੇ ਅਸੀਂ ਬਣਾਉਂਦੇ ਹਾਂ। ਜੇ ਤੁਸੀਂ ਕਹੋ ਕਿ ਤੁਸੀਂ ਆਪਣੇ ਵਿਊਆਂ ਦੇ ਪੈਸੇ 'ਚ ਕਦੇ ਇਮਾਨਦਾਰ ਦੀ ਗੱਲ ਤੁਹਾਨੂੰ ਕਹੀਦਾ ਹੱਸਦੇ ਹਾਂ, ਇਸ ਤੋਂ ਪਿਆ ਕਿ ਉਹਦੇ ਨਾਲ ਤੇਲ ਪੂਰਾ ਵੀ ਨਹੀਂ ਹੁੰਦਾ ਯਾਰ, ਸਾਡਾ ਮਕਸਦ ਇਹ ਨਹੀਂ ਪੈਸੇ ਕਮਾਉਣਾ ਨਹੀਂ ਗਾ, ਤੁਹਾਨੂੰ ਚੀਜ਼ਾਂ ਵਿਖਾਉਣੀਆਂ, ਸਾਨੂੰ ਆਪ ਵੀ ਬੜਾ ਅੱਛਾ ਲੱਗਦਾ ਪੰਜਾਬ ਵੇਖਣਾ, ਪੰਜਾਬ ਘੁੰਮਣਾ, ਅਤੇ ਚੀਜ਼ਾਂ ਜਿਹੜੀਆਂ ਸਟੋਰ ਕਰਨੀਆਂ, ਆਉਣ ਵਾਲੀ ਨਸਲ ਸਾਨੂੰ ਪਤਾ ਲੱਗੇ ਕਿਵੇਂ ਇਕੱਠੇ ਰਲ ਸਾਰੇ ਵੱਸਦੇ ਸੀ, ਅਤੇ ਕਿਵੇਂ ਰਹਿੰਦੇ ਹਾਂ, ਅਤੇ ਕਿਵੇਂ ਦੇ ਘਰ ਹੁੰਦੇ ਆ, ਕਿਵੇਂ ਦਾ ਉਹ ਕਲਚਰ ਸੀ। ਇਸ ਵਾਸਤੇ ਵੀਡੀਓ ਕਰਨੇ ਆ, ਅਤੇ ਜਿਉਂਦੇ ਵਾਸਤੇ ਰਹੋ। ਮਿਲਣੇ ਨਵੀਂ ਵੀਡੀਓ ਨਾਲ, ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ।